ਤੇ ਹਰਜੋਤ ਸਿੰਘ ਜੀ ਅਗਲੀ ਇਸੇ ਦੇ ਵਿੱਚ ਜਿਹੜੀ ਈਰਾਨ ਵਾਰ ਦੇ ਇੱਕ ਹੋਰ ਚੀਜ਼ ਜਿਹੜੀ ਗੱਲ ਕਰਦੇ ਜਾਈਏ, ਜਿਹੜੀ ਇਸਲਾਮਾਬਾਦ ਟਾਕ ਹੋਈ ਸੀ ਪਾਕਿਸਤਾਨ ਦੀ, ਹੁਣ ਇਸ ਟਾਈਮ ਖਾਸੀ ਕਰਕਰੀ ਜਿਹੜੀ ਉਹ ਹੋ ਰਹੀ ਆ। ਕਥਿਤ ਤੌਰ ਦੇ ਉੱਤੇ ਇਹ ਦੋਸ਼ ਜਿਹੜੇ ਹੁਣ ਲੱਗ ਰਹੇ ਆ ਪਾਕਿਸਤਾਨ ਦੇ ਉੱਤੇ ਵੀ ਉਹਨਾਂ ਨੇ ਈਰਾਨ ਦਾ ਜਿਹੜਾ ਮਿਲਟਰੀ ਏਅਰਕ੍ਰਾਫਟ ਆ ਉਸ ਨੂੰ ਆਪਣੇ ਬਾਰਡਰ ਦੇ ਅੰਦਰ ਨੂਰ ਖਾਨ ਜਿਹੜਾ ਏਅਰ ਫੋਰਸ ਬੇਸ ਹੈਗਾ ਰਾਵਲਪਿੰਡੀ ਦੇ ਨਜ਼ਦੀਕ, ਉੱਥੇ ਜਿਹੜਾ ਉਹਨਾਂ ਨੇ ਲੁਕਵਾ ਕੇ ਜਿਹੜਾ ਉਹ ਪਾਰਕ ਜਿਹੜਾ ਉਹ ਕਰਾ ਲਿਆ ਤਾਂ ਜੋ ਅਮਰੀਕਾ ਦੀਆਂ ਏਅਰ ਸਟ੍ਰਾਈਕਸ ਤੋਂ ਉਹ ਬਚ ਸਕੇ। ਹੁਣ ਜੇ ਇਹ ਗੱਲ ਹਰਜੋਤ ਸਿੰਘ ਜੀ ਸੱਚੀ ਨਿਕਲ ਆਉਂਦੀ ਹੈ, ਕਿਉਂਕਿ ਲਿੰਡਸੀ ਗ੍ਰਾਹਮ ਨੇ ਇਸ ਨੂੰ ਟਵੀਟ ਵੀ ਜਿਹੜਾ ਉਹ ਕੀਤਾ ਸੀਗਾ, ਸੋ ਇਹ ਜਿਹੜੀ ਸਿਚੁਏਸ਼ਨ ਜੇ ਵਾਕਿਆ ਸਾਹਮਣੇ ਆਉਂਦੀ ਆ ਤਾਂ ਇਹ ਇੱਕ ਬਹੁਤ ਵੱਡਾ ਝਟਕਾ ਹੋਊਗਾ ਜਿਹੜੇ ਪਾਕਿਸਤਾਨ ਆ ਜੋ ਇਸ ਟਾਈਮ ਵਿਚੋਲਗੀ ਦੀ ਭੂਮਿਕਾ ਜਿਹੜੀ ਉਹ ਨਿਭਾਉਣ ਦੀ ਕੋਸ਼ਿਸ਼ ਕਰ ਰਿਹਾ ਆ। ਤੇ ਜਿੱਥੇ ਟਰੰਪ ਹੁਣੀ ਬਾਰ-ਬਾਰ ਕਹਿੰਦੇ ਰਹਿੰਦੇ ਆ ਵੀ ਸਾਡਾ ਵੈਰੀ ਗੁੱਡ ਫਰੈਂਡ ਪਾਕਿਸਤਾਨ ਦੇ ਕਹਿਣ ਦੇ ਉੱਤੇ ਅਸੀਂ ਆਹ ਪ੍ਰੋਜੈਕਟ ਆਪਰੇਸ਼ਨ ਜਿਹੜਾ ਉਹ ਬੰਦ ਕਰ ਦਿੱਤਾ ਫਰੀਡਮ, ਵੀ ਉਹ ਇਦਾਂ ਆ, ਤੇ ਉਹਨਾਂ ਨੇ ਕਿਹਾ ਵੀ ਸੀਜ਼ ਫਾਇਰ ਕਰ ਲਓ ਤੇ ਆਪਾਂ ਕਰਦੀ ਆ। ਤਾਂ ਜਿੱਦਾਂ ਕੱਲ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਸੀਜ਼ ਫਾਇਰ ਵਾਕਿਆ ਹੀ ਮੈਸਿਵ ਲਾਈਵ ਸਪੋਰਟ ਦੇ ਉੱਤੇ ਆ, ਤੇ ਉਹਨਾਂ ਦੇ ਦੁਆਰਾ ਦਿੱਤਾ ਗਿਆ ਪ੍ਰਪੋਜ਼ਲ ਟੋਟਲ ਗਾਰਬੇਜ ਜਿਹੜਾ ਉਹ ਹੈਗਾ ਆ। ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਇਸ ਰਿਪੋਰਟ ਨੂੰ ਮਿਸਲੀਡਿੰਗ ਤੇ ਸੈਂਸੇਸ਼ਨਲਾਈਜ਼ਡ ਜਿਹੜਾ ਉਹ ਆਖਿਆ ਹੈਗਾ ਆ। ਸੋ ਇਹ ਰਿਪੋਰਟ ਜਿਹੜੀ ਹਰਜੋਤ ਸਿੰਘ ਜੀ ਇਹ ਆਈ ਆ ਵੀ ਈਰਾਨ ਨੇ ਆਪਣੇ ਕਈ ਜਿਹੜੇ ਮਿਲਟਰੀ ਏਅਰਕ੍ਰਾਫਟ ਜਿਨ੍ਹਾਂ ਦੇ ਵਿੱਚ ਇੱਕ RC-130 ਰਿਕੋਨਸਾਂਸ ਪਲੇਨ ਜਿਹੜੀ ਜਸੂਸੀ ਦੇ ਲਈ ਕਹਿ ਲਓ ਜਾਂ ਰੈਕੀ ਕਰਨ ਦੇ ਲਈ ਜਿਹੜਾ ਉਹ ਵਰਤਿਆ ਜਾਂਦਾ ਆ, ਉਹ ਪਾਕਿਸਤਾਨ ਦੇ ਏਅਰ ਫੋਰਸ ਬੇਸ ਨੂਰ ਖਾਨ ਰਾਵਲਪਿੰਡੀ ਦੇ ਨਜ਼ਦੀਕ ਆ, ਉੱਥੇ 8 ਅਪ੍ਰੈਲ ਦੀ ਸੀਜ਼ ਫਾਇਰ ਤੋਂ ਬਾਅਦ ਦੇ ਵਿੱਚ ਰੱਖ ਦਿੱਤਾ ਤਾਂ ਜੋ US ਦੀਆਂ ਏਅਰ ਸਟ੍ਰਾਈਕਸ ਤੋਂ ਉਹ ਬਚ ਜਿਹੜੇ ਹੋ ਸਕਣ। ਸੋ ਹੁਣ ਇਸ ਰਿਪੋਰਟ ਨੂੰ ਪਾਕਿਸਤਾਨ ਵਾਲੇ ਜਿਹੜੇ ਉਹ ਨਕਾਰ ਰਹੇ ਹੈਗੇ ਆ। ਸੋ ਕਹਿੰਦੇ ਵੀ ਏਅਰਕ੍ਰਾਫਟ ਕਹਿੰਦੇ ਵੀ ਆਇਆ ਸੀਗਾ, ਇਹ ਡਿਪਲੋਮੈਟਿਕ ਲੌਜਿਸਟਿਕਸ ਦੇ ਸੰਬੰਧ ਦੇ ਵਿੱਚ ਜਿਹੜਾ ਉਹ ਆਇਆ ਸੀਗਾ, ਤੇ ਇਹ ਜਿਹੜੀ ਗੱਲਬਾਤ ਜਿਹੜੀ ਹੋਣੀ ਸੀ ਇਸਲਾਮਾਬਾਦ ਦੇ ਵਿੱਚ US ਤੇ ਇਰਾਨੀਅਨ ਅਧਿਕਾਰੀਆਂ ਦੀ ਅਪ੍ਰੈਲ 11 ਨੂੰ, ਉਸ ਸੰਬੰਧ ਦੇ ਵਿੱਚ ਜਿਹੜਾ ਈਰਾਨ ਦਾ ਇਹ ਜਿਹੜਾ ਏਅਰਕ੍ਰਾਫਟ ਆ ਉਸ ਦੀ ਵਰਤੋਂ ਕੀਤੀ ਜਿਹੜੀ ਉਹ ਗਈ ਹੈਗੀ ਆ। ਸੋ ਉੱਥੋਂ ਦੀ ਪਾਕਿਸਤਾਨ ਦੀ ਫੋਰਨ ਮਿਨਿਸਟਰੀ ਨੇ ਕਿਹਾ ਵੀ ਇਰਾਨੀਅਨ ਜਿਹੜਾ ਏਅਰਕ੍ਰਾਫਟ ਆ ਉਹ ਅਜੇ ਵੀ ਪਾਕਿਸਤਾਨ ਦੇ ਵਿੱਚ ਪਾਰਕ ਆ। ਕਹਿੰਦੇ ਵੀ ਜਦੋਂ ਸੀਜ਼ ਫਾਇਰ ਦੇ ਪੀਰੀਅਡ ਦੇ ਦੌਰਾਨ ਆਇਆ ਸੀਗਾ ਤੇ ਇਹਦਾ ਕਿਸੇ ਵੀ ਤਰੀਕੇ ਦੇ ਨਾਲ ਮਿਲਟਰੀ ਕੰਟੀਜੈਂਸੀ ਜਾਂ ਪ੍ਰਜ਼ਰਵੇਸ਼ਨ ਅਰੇਂਜਮੈਂਟ ਦੇ ਨਾਲ ਕੋਈ ਸੰਬੰਧ ਨਹੀਂ ਹੈਗਾ। ਸੋ ਪਰ ਇਹ ਆ ਵੀ ਹੁਣ ਇਸ ਜਿਹੜੇ ਇਸ਼ੂ ਦੇ ਉੱਤੇ ਹਰਜੋਤ ਸਿੰਘ ਜੀ ਲੱਗਦਾ ਆ ਵੀ ਪਾਕਿਸਤਾਨ ਨੂੰ ਹਰਟ ਜਿਹੜਾ ਉਹ ਹੋ ਸਕਦਾ ਹੈ, ਤੇ ਜਿਹੜੀ ਉਹ ਵਿਚੋਲਗੀ ਦੀ ਭਾਵਨਾ ਦੇ ਨਾਲ ਜਿਹੜੇ ਆ ਉਹ ਚੱਲ ਰਹੇ ਆ, ਉਹ ਉਹਨਾਂ ਦਾ ਇੱਕ ਹਿਸਾਬ ਦੇ ਨਾਲ ਜਿਹੜਾ ਕੁਰਸੀ ਆ ਉਹ ਅਹੁਦਾ ਆ ਉਹ ਖੁੱਸ ਸਕਦਾ ਆ। US ਸੈਨੇਟਰ ਲਿੰਡਸੀ ਗ੍ਰਾਹਮ ਟਰੰਪ ਦੇ ਐਲਾਈ ਤੇ ਰਿਪਬਲਿਕਨ ਪਾਰਟੀ ਦੇ ਮੈਂਬਰ, ਉਹਨਾਂ ਨੇ ਕਿਹਾ ਵੀ ਕੰਪਲੀਟ ਰੀਇਵੈਲੂਏਸ਼ਨ ਯਾਨੀ ਕਿ ਮੁੜ ਤੋਂ ਦੁਬਾਰਾ ਜਿਹੜਾ ਉਹ ਵਿਚਾਰ ਕਰਨਾ ਚਾਹੀਦਾ ਆ ਪਾਕਿਸਤਾਨ ਦੇ ਮੀਡੀਏਟਰ ਰੋਲ ਦੇ ਉੱਤੇ, ਤੇ ਕਹਿੰਦੇ ਵੀ ਉਹ ਸ਼ੌਕ ਨਹੀਂ ਹੋਣਗੇ, ਉਹਨਾਂ ਨੂੰ ਕੋਈ ਅਚੰਭਾ ਨਹੀਂ ਹੋਊਗਾ ਜੇ CBS ਦੀ ਜਿਹੜੀ ਕੀਤੀ ਹੋਈ ਰਿਪੋਰਟ ਆ ਉਹ ਸੱਚੀ ਇਸ ਦੇ ਵਿੱਚ ਨਿਕਲਦੀ ਹੈਗੀ ਆ। ਸੋ ਇਸ ਟਾਈਮ ਪਾਕਿਸਤਾਨ ਦੇ ਸਿਰ ਦੇ ਉੱਤੇ ਵੀ ਇਸ ਗੱਲੋਂ ਜਿਹੜੀ ਤਲਵਾਰ ਆ ਉਹ ਹਰਜੋਤ ਸਿੰਘ ਜੀ ਹੁਣ ਲਟਕ ਰਹੀ ਆ।